अचानक श्रीलंका ਨੂੰ ਕੀ ਪੀ ਲਿਆ ਕਿ ਵੈਸੇ ਹੀ ਮੋਰਾਲ ਡਾਊਨ ਹੋ ਗਿਆ ਇਹਨਾਂ ਦਾ? देखो जी, श्रीलंका की टीम जिस तरह पाकिस्तान के खिलाफ उन्हें ओडीआई सीरीज खेडी, मैं काफी ज्यादा रेट कर रहा कि श्रीलंका ਨੂੰ ਸਾਊਥ ਅਫਰੀਕਾ ਨੂੰ ਬਿਹਤਰ ਕ੍ਰਿਕਟ ਖੇਡਣੀ ਚਾਹੀਦੀ ਕਿਉਂਕਿ ਅੱਛਾ ਖੇਡਦੇ ਹੋਏ ਆ ਰਹੇ ਸੀ। लेकिन जिस तरह ये पहला T20 मुकाबला खेडे ने अगेंस्ट जिम्बाब्वे ते जिम्बाब्वे जिस तरह पाकिस्तान के खिलाफ पहला मुकाबला खेडिया, दो तीन चीज़ां अगर उन्होंने हक से चली जानियां, अच्छी फील्डिंग हो जाती और नो बॉल ना हुंदा, नवाज का कैच फड़िया जांदा ते नतीजा मुख्तलिफ हो सकदा सी। ਉਹ ਜਿਹੜੀਆਂ ਕਮੀਆਂ ਕੁਤਾਈਆਂ ਸੀ ਉਹ ਜ਼ਿੰਬਾਬਵੇ ਨੇ ਅਗੇਂਸਟ ਸ੍ਰੀਲੰਕਾ ਜਿਹੜੀਆਂ ਨਾ ਪੂਰੀਆਂ ਕਰ ਦਿੱਤੀਆਂ ਔਰ ਸ੍ਰੀਲੰਕਾ ਨੂੰ ਐਸਾ ਦਬੋਚਿਆ ਕਿ ਉਹਨਾਂ ਨੂੰ ਨਿਕਲਣ ਦਾ ਰਾਹ ਹੀ ਨਹੀਂ ਮਿਲਿਆ। ਹਾਲਾਂਕਿ ਹਾਫ ਟਾਈਮ ਦੇ ਉੱਤੇ 162 ਲੱਗ ਇੰਜ ਰਿਹਾ ਸੀ ਕਿ ਸਿਕੰਦਰ ਰਜ਼ਾ ਅਗਰ ਕ੍ਰੀਜ਼ ਦੇ ਉੱਤੇ ਮੌਜੂਦ ਰਹਿੰਦੇ, ਜਿਨ੍ਹਾਂ ਦਾ ਸ਼ਨਾਕਾ ਨੇ ਕੈਚ ਬੜਾ ਚੰਗਾ ਫੜਿਆ, ਉਹ ਤੁਸੀਂ ਦੇਖੋ ਕਾਫੀ ਦੂਰ 20-25 ਕਦਮ ਦੂਰ ਨੱਸ ਕੇ ਆ ਕੇ ਉਹ ਕੈਚ ਫੜਿਆ। ਅਗਰ ਕੈਚ ਨਾ ਹੁੰਦਾ ਤੇ ਸਿਕੰਦਰ ਰਜ਼ਾ ਮਜ਼ੀਦ ਬੈਟਿੰਗ ਕਰਦੇ, 50 ਵੀ ਕਰਦੇ, 15 ਰਨ ਹੋਰ ਐਡ ਕਰ ਲੈਂਦੇ, 175 ਕਰਦੇ ਤੇ ਫਿਰ ਕੀ ਮਾਮਲਾ ਹੁੰਦਾ। ਤੇ ਲੱਗ ਇੰਜ ਹੀ ਰਿਹਾ ਸੀ ਕਿ ਸ੍ਰੀਲੰਕਾ ਦੇ ਜਿਸ ਤਰ੍ਹਾਂ ਤੁਹਾਡੇ ਪ੍ਰਥਮ ਨਿਸ਼ਾਨਕਾ ਨੇ, ਤੁਹਾਡੇ ਫੇਵਰੇਟ ਨੇ, ਉਹ ਹਲੇ ਵਨਡੇ ਦੇ ਵਿੱਚ ਵੀ 25-30 ਤੇ T20 ਦੇ ਵਿੱਚ ਮੈਨੂੰ ਲੱਗ ਰਿਹਾ ਸੀ ਕੋਈ ਵੱਡੀ ਬਾਰੀ ਖੇਲ ਕੇ ਇਹ ਮੈਚ ਜ਼ਿੰਬਾਬਵੇ ਨੂੰ ਜਿਹੜਾ ਨਾ ਹਰਾਨ ਦੇ ਵਿੱਚ ਅਹਿਮ ਕਿਰਦਾਰ ਅਦਾ ਕਰਨਗੇ। ਲੇਕਿਨ ਓਪਨਰ ਪ੍ਰਥਮ ਨਿਸ਼ਾਨਕਾ ਆਊਟ ਹੋਏ ਨੇ ਤੇ ਇਹਦੇ ਵਿੱਚ ਤਾਰੀਫ ਕਰਨੀ ਪਏਗੀ ਜ਼ਿੰਬਾਬਵੇਨ पेसर्स दी, एन नगारवा, एवंस, ਉਸ ਤੋਂ ਬਾਅਦ ਜਿਹੜਾ ਮਫੋਸਾ ਹੈ, ਤਿੰਨਾਂ ਦੀ ਅਗਰ ਤੁਸੀਂ ਲੈਂਥ ਦੇਖੋ ਨਾ, ਰਾਵਲਪਿੰਡੀ ਦੀ ਜਿਹੜੀ ਪਿਚ ਹੈ ਨਾ ਵਫਾਦ ਸਾਹਿਬ, ਇੱਕ ਬਾਉਂਸ ਨੂੰ ਅਸਿਸਟ ਕਰਦੀ ਹੈ ਤੇ ਰਾਈਟ ਏਰੀਆਜ਼ ਸ਼ਾਇਦ ਜ਼ਿੰਬਾਬਵੇ ਜਿਹੜੇ ਬॉलर्स ਨੇ ਉਹ ਆਪਣੀ ਕੰਡੀਸ਼ਨ ਦੇ ਉੱਤੇ ਇਸੇ ਲਾਈਨ ਤੇ ਇਸੇ ਲੈਂਥ ਨੂੰ ਹਿੱਟ ਕਰਦੇ ਨੇ ਔਰ ਇਸ ਲਾਈਨ ਨੂੰ ਲੈਂਥ ਨੂੰ ਅਗਰ ਹਿੱਟ ਕਰੋ ਰਾਵਲਪਿੰਡੀ ਦੇ ਵਿੱਚ ਜਿਹੜੀ ਸ਼ਾਰਟ ਆਫ ਲੈਂਥ ਬੋਲਿੰਗ ਹੁੰਦੀ ਹੈ ਉਹ ਉੱਥੇ ਜਦੋਂ ਬਾਲ ਹਿੱਟ ਕੀਤਾ ਜਾਂਦਾ ਤੇ ਸਾਈਡਵੇਜ਼ ਮੂਵਮੈਂਟ ਜਿਹੜੀ ਉਹਨਾਂ ਨੂੰ ਮਿਲ ਰਹੀ ਹੈ ਤੇ ਐਕਸਟਰਾ ਬਾਉਂਸ ਮਿਲ ਰਿਹਾ। ਉਹਨਾਂ ਨੇ ਨਾ ਸਿਰਫ ਪਾਕਿਸਤਾਨ ਨੂੰ ਤੰਗ ਕੀਤਾ ਬਲਕਿ ਸ੍ਰੀਲੰਕਨ ਬੈਟਸਮੈਨ ਜਿਹੜੇ ਕਿ ਉਹਨਾਂ ਦੇ ਵੀ ਗੁਲਾਬਸ ਬਹੁਤ ਜ਼ਿਆਦਾ ਮਸ਼ਹੂਰ ਨੇ। ਇੱਕ ਵਾਰੀ ਇਹਨਾਂ ਦੇ ਓਪਨਰ ਫੜ ਲਓ, ਕੁਸ਼ਲ ਮੈਂਡਸ ਨੂੰ ਫੜ ਲਓ, ਨਾਲ ਪ੍ਰਥਮ ਨਿਸ਼ਾਨਕਾ ਫੜ ਲਓ ਤੇ ਉਸ ਤੋਂ ਬਾਅਦ ਜਿਹੜਾ ਪਰੇਰਾ ਨੇ, ਉਹਨਾਂ ਦੇ ਪਰੇਰਾ ਵੀ ਆਪਣੇ ਜਿਹੜੀ ਅਰੂਜ ਹੈ ਉਹਨੂੰ ਖੋ ਚੁੱਕੇ ਨੇ। ਉਸ ਤੋਂ ਬਾਅਦ ਜਿਹੜਾ ਮਿਡਲ ਆਰਡਰ ਹੈ ਉਹ ਬਿਲਕੁਲ ਹੀ ਅਸਲੰਕਾ ਵੀ ਅੱਛਾ ਪਰਫਾਰਮ ਨਹੀਂ ਕਰ ਰਹੇ ਸੀ। ਉਹਨਾਂ ਦੇ ਜਾਨ ਨਾਲ ਥੋੜਾ ਬਹੁਤ ਫਰਕ ਪਿਆ ਹੋਏਗਾ लेकिन एक ही बैट्समैन लग रहे हैं कप्तान रहे ने, उन्होंने टॉस जीत के पहले जो ना फील्डिंग का फैसला किया, ड्यू फैक्टर का उन्होंने फायदा चुकने की कोशिश की, लेकिन वो फिर बाद प्रेस कॉन्फ्रेंस में कह रहे थे कि पिच का बड़ा मसला सीगा, बॉल डेड हो रही थी साडे जिहड़े बैट्समैन नूं उन्होंने समझ नहीं लगती पई सी। उन्होंने यह जिहड़ी एक्सक्यूज हैगी एक तुसीं समझदे हो ठीक है? देखो जी, मॉडर्न डे क्रिकेट ਦੇ ਵਿੱਚ ਜਿਹੜੇ ਮਾਡਰਨ ਡੇ ਅਲਫਾਜ਼ ਆਏ ਨੇ ਤੇ ਪਿਚ ਜਿਹੜੀ ਹੈ ਸਾਰਾ ਕੁਝ ਕਹਿੰਦੇ ਨੇ ਪਿਚ ਦੇ ਉੱਤੇ ਪਾ ਦਿਓ। ਤੁਹਾਡੇ ਕੋਲ ਅਗਰ ਕੋਈ ਅੱਛਾ ਨਾ ਖੇਡਿਆ ਜਾਵੇ, ਬੈਟਿੰਗ ਨਾ ਅੱਛੀ ਹੋਵੇ ਤੇ ਪਿਚ ਦੇ ਉੱਤੇ ਪਾ ਦਿਓ। ਟੌਸ ਇੱਕ ਤਾਂ ਦੇਖੋ ਜਿਹੜਾ ਡਿਊ ਦਾ ਫੈਕਟਰ ਹੈ ਨਾ ਮੁਫਾਜ਼ ਸਾਹਿਬ, ਜਦੋਂ 6 ਵਜੇ ਮੈਚ ਸ਼ੁਰੂ ਹੋ ਰਿਹਾ ਨਾ ਤੇ ਤੁਸੀਂ ਅਗਰ ਮੈਚ ਨੂੰ ਦੇਖੋ ਤੇ 8:30 ਪੌਣੇ 9 ਵਜੇ ਡਿਊ ਸ਼ੁਰੂ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਤਾਂ ਮੈਚ ਹੀ ਜਿਹੜਾ ਨਾ ਮੁਕਾ ਦਿੱਤਾ ਸੀ ਜ਼ਿੰਬਾਬਵੇ ਪੇਸਰ ਨੇ। ਤੁਸੀਂ 30 ਦੇ ਉੱਤੇ 4 ਆਊਟ ਕਰ ਦੋ ਔਰ ਤੁਸੀਂ 67 ਸਕੋਰਾਂ ਦੇ ਉੱਤੋਂ ਮੈਚ ਹਾਰੋ ਤੇ ਡਿਊ ਤਾਂ ਬਹੁਤ ਦੂਰ ਰਹਿ ਜਾਂਦੀ ਹੈ ਨਾ। ਮਤਲਬ ਡਿਊ ਦਾ ਤਾਂ ਫੈਕਟਰ ਇਸ ਮੈਚ 'ਚ ਬਿਲਕੁਲ ਹੀ ਜਿਹੜਾ ਨਾ ਰਾਈਟ ਆਫ ਕਰ ਦਿੱਤਾ ਜ਼ਿੰਬਾਬਵੇਨ ਬॉलर्स ਨੇ, ਚਾਹੇ ਉਹ ਫਾਸਟ ਬॉलर ਹੋਣ ਚਾਹੇ ਬਾਅਦ ਦੇ ਵਿੱਚੋਂ ਆਉਣ ਵਾਲੇ ਜਿਹੜੇ ਉਹਨਾਂ ਦੇ ਸਪਿਨਰ ਸਿਕੰਦਰ ਰਜ਼ਾ ਹੋਵੇ, ਗ੍ਰੈਮ ਕ੍ਰੀਮਰ ਹੋਵੇ ਤੇ ਸਵਾਈ ਸ਼ਨਾਕਾ ਦੇ ਲੱਗੇ ਨਹੀਂ ਐਸਾ ਕੋਈ ਪਲੇਅਰ ਸ੍ਰੀਲੰਕਾ ਦਾ ਜਿਹੜਾ ਕਿ ਬੈਟਿੰਗ ਦੇ ਮੂਡ ਦੇ ਵਿੱਚ ਹੋਵੇ। ਸ੍ਰੀਲੰਕਾ ਦੇ ਇਹ ਜਿਹੜੇ ਬੈਟਸਮੈਨ ਹੈ ਜਿਸ 'ਚ ਪ੍ਰਥਮ ਨਿਸ਼ਾਨਕਾ ਹੈ, ਕੁਸ਼ਾਲ ਮੈਂਡਸ ਹੈ, ਪਰੇਰਾ ਤਾਂ ਪੁਰਾਣਾ ਇਹਨਾਂ ਦਾ, ਉਸ ਤੋਂ ਬਾਅਦ ਰਾਜਾ ਪਕਸਾ ਹੈ, ਫਿਰ ਥੱਲੇ ਇੰਡੋ ਮੈਂਡਸ ਹੈ। ਪਿਛਲੇ 3-4 ਸਾਲ ਹੋ ਗਏ ਨੇ ਇਹਨਾਂ ਨੂੰ ਖੇਡਦੇ ਹੋਏ। ਏਸ਼ੀਆ ਕੱਪ ਇਹਨਾਂ ਨੇ ਜਿੱਤਿਆ ਸੀ 2023 ਦੇ ਵਿੱਚ, ਪਾਕਿਸਤਾਨ ਨੂੰ ਹਰਾਇਆ ਸੀ, ਲੇਕਿਨ ਉਦੋਂ ਦੇ ਲੱਗਦਾ ਇੰਜ ਸੀ ਕਿ ਅੱਜ ਇਵੋਲਵ ਕਰਨਗੇ, ਹੁਣ ਵੱਡੀਆਂ ਵਾਰੀਆਂ ਖੇਡਣਾ ਸ਼ੁਰੂ ਕਰਨਗੇ, ਜ਼ਿੰਮੇਵਾਰੀ ਚੁੱਕਣਗੇ। ਲੇਕਿਨ ਹਜੇ ਤੱਕ ਜਦੋਂ ਵੀ ਇਹਨਾਂ ਨੂੰ ਦੇਖਿਆ ਗਿਆ ਕਿ ਜਦੋਂ ਕਰੰਚ ਮੂਵਮੈਂਟਸ ਆਉਂਦੇ ਨੇ, ਜਦੋਂ ਪ੍ਰੈਸ਼ਰ ਆਉਂਦਾ ਹੈ, 2-3 ਵਿਕਟਾਂ ਉਤੋਂ ਜਲਦੀ ਗਿਰ ਜਾਂਦੀਆਂ ਨੇ ਤੇ ਇਹ ਟੀਮ ਫਸ ਜਾਂਦੀ ਹੈ। ਹੁਣ ਸ੍ਰੀਲੰਕਾ ਦੇ ਸ਼ਾਇਕੀਨ ਬੜਾ ਗੁੱਸੇ 'ਚ ਮੈਂ ਵੇਖਦਾ ਪਿਆ ਸੋਸ਼ਲ ਮੀਡੀਆ ਤੇ, ਉਹ ਕਹਿੰਦੇ ਸਨ ਕਿ ਇਹ ਪੂਰੀ ਟੀਮ ਹੀ ਹੁਣ ਨਾ ਬਦਲਦੀ ਜਾਏ, ਜਿਵੇਂ ਪਾਕਿਸਤਾਨ ਕਹਿੰਦੇ ਸੀ ਨਾ ਇੱਥੇ ਇਹ ਟੀਮ ਜਿਹੜਾ ਹੁਣ ਨਵੀਂ ਬਦਲੋ ਅੱਗੇ ਵਰਲਡ ਕੱਪ ਆ ਰਿਹਾ, ਤੇ ਤੁਹਾਨੂੰ ਲੱਗਦਾ ਹੈ ਕਿ ਟੀਮ ਬਦਲਣੀ ਚਾਹੀਦੀ ਹੁਣ ਪੂਰੀ ਸ੍ਰੀਲੰਕਾ ਦੀ? ਦੇਖੋ ਮੁਫਾਜ਼ ਸਾਹਿਬ, ਪੂਰੀ ਦੀ ਪੂਰੀ ਅਗਰ ਟੀਮ ਤੁਸੀਂ ਬਦਲ ਦੋਗੇ ਨਾ ਤੇ ਜਿਸ ਤਰ੍ਹਾਂ ਅੱਜ ਏਸ਼ੀਆ ਕੱਪ ਦਾ ਵੀ ਇੱਕ ਦਾ ਮੈਚ ਹੋਣਾ ਪਾਕਿਸਤਾਨ ਦੇ ਨਾਲ ਸੈਮੀਫਾਈਨਲ, ਉਹਦੇ ਵਿੱਚ ਵੀ ਅਗਰ ਤੁਸੀਂ ਦੇਖੋਗੇ ਨਾ ਤੇ ਉਹ ਐਡੇ ਕੋਈ ਵੱਡੇ ਪਲੇਅਰ ਨਹੀਂ ਹੈ ਕਿ ਉਹ ਫੌਰਨ ਆਉਣ ਤੇ ਸ੍ਰੀਲੰਕਾ ਦੇ ਇਹ ਪਲੇਅਰਾਂ ਨੂੰ ਜਿਹੜਾ ਨਾ ਰਿਪਲੇਸ ਕਰ ਦਿੱਤਾ ਜਾਵੇ। ਅਗਰ ਤੁਸੀਂ ਕਪਤਾਨੀ ਦੇਖੋ, ਜੇ ਛੋਟੀ ਟੀਮ ਹੁੰਦੀ ਹੈ, ਪਰਫਾਰਮ ਨਹੀਂ ਕਰਦੀ, ਬੋਡੀ ਲੈਂਗੁਏਜ ਅੱਛੀ ਨਹੀਂ ਹੁੰਦੀ, ਤੇ ਸਿਕੰਦਰ ਰਜ਼ਾ ਨੂੰ ਤੁਸੀਂ ਦੇਖੋ ਜਦੋਂ ਟੌਸ ਕਰਨਾ ਹੈ, ਪਹਿਲੀ ਉਹਦੀ ਪ੍ਰੈਸ ਕਾਨਫਰੰਸ ਜਦੋਂ ਪਾਕਿਸਤਾਨ ਦੇ ਵਿੱਚ ਆਇਆ ਤੇ ਸਭ ਤੋਂ ਜਿਹੜੀ ਜ਼ਬਰਦਸਤ ਪ੍ਰੈਸ ਕਾਨਫਰੰਸ ਸੀ, ਸ਼ਨਾਕਾ ਹੋਵੇ ਜਾਂ ਸਲਮਾਨ ਅਲੀ ਆਗਾ ਹੋਵੇ, ਉਸ ਤੋਂ ਵੀ ਜ਼ਿਆਦਾ ਅੱਛਾ ਤੇ ਸੈਂਸੀਬਲ ਜਿਹੜਾ ਬੋਲਦਾ ਹੈ ਬੰਦਾ ਉਹ ਸਿਕੰਦਰ ਰਜ਼ਾ ਹੈ। ਔਰ ਸਿਕੰਦਰ ਰਜ਼ਾ ਨੂੰ ਅਗਰ ਤੁਸੀਂ ਦੇਖੋ ਪਿਛਲੇ 6-7 ਸਾਲਾਂ ਤੋਂ ਜਿਸ ਤਰ੍ਹਾਂ ਇਹਨੇ ਆਪਣੀ ਗੇਮ ਨੂੰ ਇਵੋਲਵ ਕੀਤਾ, ਹਰ ਫਰੈਂਚਾਈਜ਼ ਕ੍ਰਿਕਟ ਜਿੰਨੀਆਂ ਵੀ ਪ੍ਰਾਈਵੇਟ ਲੀਗਾਂ ਹੋ ਰਹੀਆਂ ਉਹਨਾਂ ਵਿੱਚ ਜਿਹੜਾ ਨਾ
ਇਹ ਸਭ ਤੋਂ ਪਹਿਲੀ ਚੁਆਇਸ ਹੁੰਦੇ ਨੇ। IPL ਵੀ ਖੇਡਦੇ ਨੇ, ILT ਵੀ ਖੇਡਦੇ ਨੇ, PSL ਦੇ ਵਿੱਚ ਤੁਹਾਨੂੰ ਯਾਦ ਹੋਏਗਾ ਲਾਸਟ ਈਅਰ ਫਲਾਈਟ ਦੇ ਵਿੱਚ ਸੀ, ਆਖਰੀ ਲਮਹਾਤ ਦੇ ਵਿੱਚ ਟੀਮ ਨੂੰ ਜੁਆਇਨ ਕੀਤਾ, ਪਤਾ ਨਹੀਂ ਸੀ ਆ ਪਾਣਗੇ ਜੁਆਇਨ ਕਰ ਪਾਣਗੇ, ਲੇਕਿਨ ਐਂਡ ਦੇ ਉੱਤੇ 7 ਗੇਮਾਂ ਚ 22 ਸਕੋਰ ਚਾਹੀਦਾ ਸੀ, ਉਹ ਵੀ ਕਰ ਦਿੱਤਾ। ਐਟੀਟਿਊਡ, ਕੱਲ ਵੀ ਸ਼ਾਟ ਬੜਾ ਜ਼ਬਰਦਸਤ ਮਾਰਿਆ ਸੀ, ਉਹ ਕੈਚ ਚੰਗਾ ਫੜਿਆ ਗਿਆ। ਤੇ ਇਹੋ ਜਿਹਾ ਕਪਤਾਨ, ਉਹ ਮੈਨੂੰ ਲੱਗਦਾ ਕਿ ਸ਼ਨਾਖਾ ਦੇ ਵਿੱਚ ਐਸੀ ਚੀਜ਼ ਹੈ, ਜਦੋਂ ਵੀ ਟੀਮ ਫਸਦੀ ਹੈ, ਏਸ਼ੀਆ ਕੱਪ ਦੇ ਵਿੱਚ ਵੀ ਉਹਨੇ ਬਾਰੀਆਂ ਲਾਈਆਂ, ਇਸ ਤੋਂ ਪਹਿਲਾਂ ਵੀ ਉਹ ਬਾਰੀਆਂ ਲਾਉਂਦਾ ਰਹਿੰਦਾ ਹੈ ਤੇ ਬੋਲਿੰਗ ਵੀ ਅੱਛੀ ਕਰਦਾ, ਫੀਲਡਰ ਵੀ ਬਹੁਤ ਅੱਛਾ ਹੈ। ਸੇਮ ਲਾਈਕ ਸਿਕੰਦਰ ਰਜ਼ਾ ਤੇ ਕਪਤਾਨੀ ਅਗਰ ਆਏ ਨਾ ਯਾਸਰ ਸਾਹਿਬ, ਉਹ ਕਹਿੰਦੇ ਨੇ ਕਿ ਜਾਨ ਪੈ ਗਈ ਟੀਮ ਵਿੱਚ, ਹੁਣ ਜਿਹੜੀ ਨਾ ਫੜੀ ਨਹੀਂ ਜਾਂਦੀ, ਜਿਹੜੇ ਵੱਧ ਕੇ ਖੇਡਦੀ ਹੈ ਜ਼ਿੰਬਾਬਵੇ ਦੀ ਟੀਮ। ਹੁਣ ਜ਼ਿੰਬਾਬਵੇ ਦਾ ਜਿਹੜਾ ਇੱਕ ਗ੍ਰਾਫ ਸੀਗਾ ਡਿੱਗਿਆ ਹੋਇਆ ਸੀ, ਲੋਕ ਸਮਝਦੇ ਕੁਝ ਨਹੀਂ ਸਨ ਕਿ ਇਹ ਤੇ ਕਿਸੇ ਖਾਤੇ ਹੀ ਨਹੀਂ ਹੈ। ਤੁਹਾਨੂੰ ਲੱਗਦਾ ਹੈ ਕਿ ਸਿਕੰਦਰ ਰਜ਼ਾ ਜਦੋਂ ਦੇ ਆਏ ਨੇ ਤੇ ਹੁਣ ਜ਼ਿੰਬਾਬਵੇ ਦੀ ਟੀਮ ਜਿਹੜੀ ਹੁਣ ਬਹੁਤ ਅੱਗੇ ਜਾਊਗੀ? ਹਾਂਜੀ ਦੇਖੋ, ਜਿਹੜੇ ਪਾਕਿਸਤਾਨ ਦੇ ਖਿਲਾਫ ਵੀ ਸੀਰੀਜ਼ ਖੇਡੀ ਸੀ, ਉਹ ਚ ਇੱਕ ਵਨਡੇ ਵੀ ਜਿੱਤਿਆ, ਇੱਕ T20 ਵੀ ਜਿੱਤਿਆ, ਹੁਣ ਲੰਕਾ ਖੇਡ ਕੇ ਆਈ ਹੈ, ਉਹ ਚ ਇੱਕ ਮੈਚ ਵਨਡੇ ਵੀ ਜਿੱਤਿਆ, T20 ਵੀ ਜਿੱਤਿਆ। ਉਹਦੇ ਬਾਅਦ ਜਿਹੜੇ ਵਨਡੇ ਮੈਚਿਸ ਸੀ ਫਸਾਏ ਨੇ, T20 ਮੈਚਿਸ ਵੀ ਜਿਹੜੇ ਫਸਾਏ ਨੇ, ਕਲੋਜ਼ ਫਿਨਿਸ਼ਿੰਗ ਹੋਏ ਨੇ। ਤੇ ਜਿਹੜਾ ਅਫਰੀਕਾ ਦਾ ਕੁਆਲੀਫਾਇਰ ਹੋਇਆ, ਉਹਨਾਂ ਨੇ ਫਾਈਨਲ ਦੇ ਵਿੱਚ ਨਮੀਬੀਆ ਨੂੰ ਹਰਾਇਆ ਹੈ। ਫਾਸਟ ਬੋਲਿੰਗ ਬੜੀ ਤਗੜੀ ਲੱਗ ਰਹੀ ਹੈ। ਇੱਕ ਅੱਧਾ ਸਪਿਨਰ ਸਿਕੰਦਰ ਰਜ਼ਾ ਨੂੰ ਮਿਲ ਜਾਵੇ, ਮਿਡਲ ਆਰਡਰ ਦੇ ਵਿੱਚ ਸਿਕੰਦਰ ਰਜ਼ਾ ਨੂੰ बैटिंग ਦੇ ਵਿੱਚ ਸਾਥ ਦੇਣ ਵਾਲਾ ਪਲੇਅਰ ਮਿਲ ਜਾਵੇ। ਬੈਨੇਟ ਅੱਛਾ ਹੈ, ਮरून ਨਮਾਨੀ ਅੱਛਾ ਹੈ, ਬ੍ਰੈਂਡਨ ਟੇਲਰ ਬਹੁਤ ਏਜਡ ਹੋ ਗਏ ਨੇ, ਰਿਫਲੈਕਸਿਵ ਸਲੋ ਹੋ ਗਏ ਨੇ। ਇੱਕ ਤਗੜਾ ਬੈਟਸਮੈਨ ਮਿਡਲ ਆਰਡਰ ਦੇ ਵਿੱਚ, ਇੱਕ ਤਗੜਾ ਸਪਿਨਰ ਅਗਰ ਇਹਨਾਂ ਨੂੰ ਮਿਲ ਜਾਵੇ ਤੇ ਇਹ ਅੱਛੀਆਂ